मिट्टी दा पुतला मिट्टी नू रोंदा गुम गए करां दे बार नी आटे दियां कोई चिड़ियां नू आखो उड़ के ही आ जो एक बार नी ਕੀ ਲੈਣਾ ਜੀ ਤੋਂ ਪੁੱਛ ਪਿੰਡ ਜਿੱਥੇ ਆਉਂਦਾ ਆਪਣਾ ਉਹ ਭੁੱਲਿਆ ਕਦੋਂ नू रोंदा गुम गए करां दे बार नी ਆਹੋ ਉਦੋਂ ਕਿਸ ਤਰ੍ਹਾਂ ਤੁਰ ਕੇ ਇੱਥੋਂ ਤੱਕ ਕਿਵੇਂ ਪਹੁੰਚੇ? ਉਹ ਤੂੰ ਕੀ ਲੈਣਾ ਕਾਕਾ ਪੁੱਛ ਕੇ ਉਹ ਹੀ ਤਾਂ ਪੁੱਛਣਾ। ਉਹ ਕੀ ਪੁੱਛਣਾ ਮਦਾਨੀਆਂ ਦੇ ਵਿੱਚ ਹੀ ਪਾਈਆਂ ਸੀ ਜਨਾਨੀਆਂ ਮਦਾਨੀਆਂ ਵਿੱਚ ਹੀ ਰਹੀਆਂ ਦੋਵੇਂ ਪਿੰਡ ਕੱਟੋ ਦੋਵੇਂ 80 ਜਨਾਨੀਆਂ ਆਲਮਗੀਰ ਚ ਮਰੀਆਂ ਸਾਡੇ ਰਿਸ਼ਤੇਦਾਰਾਂ ਬਾਕੀ ਤੂੰ ਹੁਣ ਜਾਣਦੇ ਉੱਥੇ ਬਹੁਤ ਕੁਝ ਦੇਖਿਆ ਇਹ ਤਾਂ ਦਸੂਆ ਮਕੇਰੀਆਂ ਤੱਕ ਅਸੀਂ ਸਭ ਕੁਝ ਦੇਖਿਆ ਪਰ ਉਹ ਵਕਤ ਜਿਹੜਾ ਮੈਂ ਜਾਣਦੇ ਹੁਣ ਨਾ ਪੁੱਛੀ ਗਾਂ ਨਾ ਪੁੱਛੀ ਹੁਣ ਨਹੀਂ दे टुकड़े पए ने ते धूड़ां दी कलगी ਸਵੇਰ ਨੂੰ ਲਾਸ਼ਾਂ ਇਕੱਠੀਆਂ ਕੀਤੀਆਂ ਮੁਸਲਮਾਨਾਂ ਦੀਆਂ ਉਹ ਸਿੱਟੀਆਂ ਸਕੂਲ 'ਚ ਜਿਹੜੇ ਸਕੂਲ ਦੇ ਵਿੱਚ ਸਿੱਟੀਆਂ ਨਾ ਉਹ ਸਵੇਰੇ ਇੱਕ ਇੱਕ ਕਬਰ ਦੇ ਵਿੱਚ ਚਾਰ ਚਾਰ ਸਿੱਟੇ ਕਿਸੇ ਨੇ ਨਲਾਇਆ ਨਹੀਂ ਕਿਸੇ ਨੇ ਖੱਫੜ ਨਹੀਂ ਕੋਈ ਸ਼ਾਇਦ ਖਾਨਦਾਨ ਖਤਮ ਕਰ ਦਿੱਤੇ ਆ ਵੱਢ ਕੇ ਉੱਥੇ दे बार ਜੇ ਪਿੰਡ ਦੇ ਬਾਹਰ ਤੈਨੂੰ ਛੱਡਦੀ ਹੈ ਬਾਬਾ ਆਪਣੇ ਅੱਡੇ ਤੇ ਆਹੋ ਤੇ ਉਹ ਲੱਭ ਲੇਗਾ ਵੀ ਕਿੱਧਰ ਨੂੰ ਆ ਸਾਡੀ ਮੈਂ ਕਿਹਾ ਮੈਂ ਤਾਂ ਜਲੰਧਰੋਂ ਲੱਭ ਲਊਂ ਇਹ ਨਵੀਂ ਨਸਲ ਨੂੰ ਕੀ ਸੁਣਾ ਦੇਣਾ ਪਾਕਿਸਤਾਨ ਕਿਵੇਂ ਬਣਿਆ? ਪਾਕਿਸਤਾਨ ਔਖਾ ਬਣਿਆ ਔਖਾ ਬਣਿਆ ਇਹ ਪਤਾ ਹੈਗਾ ਜਿਹੜੇ ਉਧਰੋਂ ਆਏ ਆ ਉਹਨਾਂ ਨੂੰ ਜਿਹੜੇ ਇੱਧਰੋਂ ਗਏ ਉਧਰ ਨੂੰ अस्सलाम वालेकुम सत श्री अकाल मैं नासिर ढिल्लों लायलपुर पाकिस्तान तो ते असी पहुंचे हैं पिंड 80 जिंबे जिहड़ा पैंसरा दे कोल डिस्ट्रिक्ट लायलपुर दे विच पैंदा ते बैठे हैं बाबा जी कोल गलबात साझी करांगे 47 तो पहलों दे किस तरह दे हालात सन 47 दे वेले जदों वंड दा ऐलान हो गया उदों किस तरह दे हालात बने ते 47 तो बाद दा हुण दा वसेब किस तरह दा ये सारी गलबात बाबा जी नाल साझी करांगे आओ गल करते हैं बाबा जी नाल। अस्सलाम वालेकुम बाबा जी। ਵਾਲੇਕੁਮ ਸਲਾਮ ਜੀ बाबा जी ਨਾਂ ਕੀ ਤੁਹਾਡਾ ਪਹਿਲਾਂ ਹੀ ਦੱਸਿਓ ਮੇਰਾ ਨਾਮ ਜੀ ਯਕੂਬ ਅਲੀ ਜੀ ਤੇ ਅੱਬਾ ਜੀ ਤੁਹਾਡੇ ਦਾ ਗੁਲਾਮ ਰਸੂਲ ਗੁਲਾਮ ਰਸੂਲ ਤੇ ਬਰਾਦਰੀ ਤੁਹਾਡੀ ਕਿਹੜੀ ਗੋਤ? ਜੱਟ ਹੈਗੇ ਜੱਟ ਹਾਂਜੀ ਤਾਂ ਹੈ ਭਰੋਸੇ ਵੀ ਸਾਡੇ ਆ ਭਰੋਸੇ ਜੱਟ। ਆਹ ਭਰੋਸੇ ਜੱਟ ਅੱਛਾ ਤੇ ਇਹ ਦੱਸੋ ਵੀ ਆਪਾਂ ਹੁਣ ਜਿੱਥੇ ਬੈਠੇ ਆ ਪਿੰਡ ਦਾ ਨਾਂ ਕੀ ਆ? 80 ਚੱਕ 80 ਚੱਕ ਜ਼ਿਲ੍ਹਾ ਲਾਇਲਪੁਰ। ਜ਼ਿਲ੍ਹਾ ਲਾਇਲਪੁਰ ਠੀਕ ਇਹ ਤੁਸੀਂ ਇਹ ਮਾੜਾ ਜਿਹਾ ਦੱਸੋ ਵੀ ਤੁਸੀਂ ਇੱਥੋਂ ਦੇ ਵਸਿੰਦੇ ਜਾਂ ਉਧਰੋਂ ਚੜ੍ਹਦੇ ਪੰਜਾਬ ਵੱਲੋਂ ਉੱਠ ਕੇ ਆਏ ਜੇ? ਨਾ ਜੀ ਅਸੀਂ ਤਾਂ ਹਿੰਦੁਸਤਾਨ 'ਚ ਉੱਠ ਕੇ ਆਏ ਆ ਠੀਕ ਹੈ ਕਿਹੜਾ ਪਿੰਡ ਸੀ ਉੱਥੇ ਆਪਣਾ? ਮੰਦਪੁਰ ਮੰਦਪੁਰ ਜ਼ਿਲ੍ਹਾ ਜਲੰਧਰ ਤਹਿਸੀਲ ਜਲੰਧਰ ਤਹਿਸੀਲ ਵੀ ਜਲੰਧਰ ਸੀ ਮੇਨ ਜ਼ਿਲ੍ਹੇ ਦੇ ਵਿੱਚ ਹਾਂ ਜੀ, ਜਲੰਧਰ ਦੇ ਵਿੱਚ ਹੀ। ਹਾਂ ਜੀ ਠੀਕ ਹੈ ਤੇ ਇਹ ਦੱਸੋ ਵੀ ਆਪਣਾ ਪਿੰਡ ਜਿਹੜਾ ਮੰਦਪੁਰ ਆ ਹਾਂ ਜੀ ਉੱਥੇ ਕਿਹੜੀ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਸੀ? ਉੱਥੇ ਜੀ ਇੱਕ ਘਰ ਸੀਗਾ ਜਿਨ੍ਹਾਂ ਨੂੰ ਤਰਖਾਨ ਸਾਦੇ ਆ ਠੀਕ ਹੈ ਸਿੱਖਾਂ ਦਾ ਘਰ ਇੱਕੋ ਹੀ ਤਾਂ ਉਹਨਾਂ ਦਾ ਉੱਥੇ ਜ਼ਮੀਨ ਵੀ ਸੀ ਤੇ ਖੂਹ ਵੀ ਸੀ ਅੱਛਾ ਬਾਕੀ ਸਾਰਾ ਬਾਕੀ ਮੁਸਲਮਾਨਾਂ ਦਾ ਸੀ? ਸਾਰੇ ਮੁਸਲਮਾਨ ਹੀ ਉਹ ਜਿਹੜਾ ਤਰਖਾਣਾ ਦਾ ਘਰ ਸਿੱਖਾਂ ਦਾ ਸੀ ਉਹਨਾਂ ਦਾ ਨਾਂ ਯਾਦ ਹੈ ਕੌਣ ਸੀ ਉਹ? ਹੁਣ ਜੀ ਐਵੇਂ ਤੇਰੇ ਕੋਲ ਮੈਂ ਫੜਾ ਮਾਰਾਂ ਉਹ ਜਿਹੜੇ ਪਹਿਲੇ ਬੰਦੇ ਸੀ ਉਹ ਮਰ ਮੁੱਕ ਗਏ ਤੇ ਹੁਣ ਉਹਨਾਂ ਦਾ ਨਾਂ ਜਿਹੜਾ ਉਹ ਚੇਤੇ ਭੁੱਲ ਗਿਆ ਉਮਰ ਦੇ ਲਿਹਾਜ਼। ਉਮਰ ਤੁਹਾਡੀ ਕਿੰਨੀ ਕੁ ਹੋ ਗਈ ਹੈ? ਕੋਈ ਗੱਲ ਨਹੀਂ ਚੇਤਾ ਭੁੱਲ ਗਿਆ ਫਿਰ ਕੀ ਆਹ ਉਮਰ ਕਿੰਨੀ ਕੁ ਹੋ ਗਈ ਆ? ਉਮਰ ਤਾਂ ਹੋ ਗਈ ਆ ਸਮਝ ਲੈ ਵੀ ਤੂੰ ਲਾ ਲਾ ਹੁਣ ਬਈ ਜਿੱਦਣ ਹੁਣ ਤਾਂ ਪਾਕਿਸਤਾਨ ਬਣੇ ਨੂੰ 60 ਸਾਲ ਹੋ ਗਏ 70 ਹੋ ਗਏ 70 ਅੱਛਾ 70 ਤਾਂ ਹੁਣ ਪਾਕਿਸਤਾਨ ਬਣੇ ਨੂੰ ਹੋ ਗਏ ਤੁਸੀਂ ਉਦੋਂ ਕਿੱਡੇ ਕੁ ਸੋ? ਉਦੋਂ ਤਕੜੇ ਸੀ ਅਸੀਂ ਜਵਾਨ ਸੋ? ਆਹੋ ਮੇਰੇ ਤੋਂ ਵੱਡਾ ਜਿਹੜਾ ਉਹਦੀ ਹੁਣ ਗੱਲ ਦੀ ਸਮਝ ਨਹੀਂ ਆਉਂਦੀ
ਉਹ ਉਦੋਂ ਹਲ ਬਾਉਂਦਾ ਹੁੰਦਾ ਸੀ, ਮੈਂ ਮਗਰ ਰੋਟੀ ਲੈ ਕੇ ਜਾਂਦਾ ਹੁੰਦਾ ਸੀ। ਮੂੰਗਫਲੀ ਉਧਰ ਜ਼ਿਆਦਾ ਕੇਰ ਹੁੰਦੀ ਸੀ, ਅੱਛਾ ਮੱਕੀ ਕੇਰ ਹੁੰਦੀ ਸੀ। ਮੰਦਪੁਰ ਆਪਣੀ ਜ਼ਮੀਨ ਕਿੰਨੀ ਕੁ ਸੀ? ਜ਼ਮੀਨ ਉੱਥੇ ਸਾਡੇ ਜਿਹੜੇ ਬਾਬੇ ਸੀ ਨਾ, ਉਹ ਸੀ 2 ਭਰਾ। ਦੋਵਾਂ ਦੀ ਜਿਹੜੀ ਸੀ ਨਾ, ਗੱਬੇ ਖੂਹ ਸੀ, ਇੱਕ ਦੀ ਇੱਕ ਪਾਸੇ ਸੀ, ਇੱਕ ਦੀ ਇੱਕ ਪਾਸੇ ਸੀ। ਉੱਥੇ ਜ਼ਮੀਨ ਮੇਰੇ ਅੰਦਾਜ਼ੇ ਦੇ ਵਿੱਚ ਹੋਊਗੀ 18 ਕਮਾ, ਤੇ ਬਾਕੀ ਸੀਗੀ ਦਿੱਲੀੋਂ ਪਰੇ ਰਿਆਸਤ ਭਰਤਪੁਰ। ਅੱਛਾ ਭਰਤਪੁਰ ਰਿਆਸਤ ਦਿੱਲੀੋਂ ਪਰੇ ਸੀ, ਠੀਕ ਹੈ। ਉੱਥੇ ਸੀ ਜ਼ਮੀਨ। ਬਾਕੀ ਜ਼ਮੀਨ ਉੱਥੇ ਸੀ ਆਪਣੀ। ਆਹੋ, ਤੇ ਉੱਥੇ ਖੂਹਾਂ ਦੀ ਸੀ ਇੱਥੇ ਸਾਡੇ ਇੱਥੇ ਖੂਹਾਂ ਦੀ ਆਬਾਦੀ ਸੀ। ਅੱਛਾ, ਉੱਥੇ ਖੂਹਾਂ ਦੀ ਆਬਾਦੀ ਸੀ, ਨਹਿਰੀ ਨਿਜ਼ਾਮ ਕੋਈ ਨਹੀਂ ਸੀ ਉਦੋਂ? ਨਹਿਰੀ ਕੋਈ ਨਹੀਂ ਸੀ ਨਿਜ਼ਾਮ। ਤੇ ਚੰਗੀ ਸੀ ਪੈਲੀ ਪੂਰੀ ਫਸਲ ਚੰਗੀ? ਜ਼ਮੀਨ ਬਹੁਤ ਹੁੰਦੀ, ਖੂਹ ਜਿਹੜੇ ਸੀ ਵਿੱਚ ਮਾਲ ਵਿੱਚ ਰਹਿੰਦਾ ਸੀ ਸਾਡਾ। ਆਹ ਸਾਡਾ ਘਰ ਆ, ਤੇ ਨਾਲ ਹੀ ਜ਼ਮੀਨ ਸੀ ਸਾਡੀ। ਤੇ ਕਿਹੜਾ ਖੂਹ ਵੱਜਦਾ ਸੀ ਤੁਹਾਡੀ ਜਿਹਦੇ 'ਚ ਜ਼ਮੀਨ? ਹੈਂ? ਕਿਹੜਾ ਖੂਹ ਵੱਜਦਾ ਸੀ? ਇਹ ਉੱਥੇ ਭਾਈ ਖੂਹਾਂ ਦੇ ਨਾਂ ਕਈ ਸੀ, ਕੋਈ ਮੇਰੇ ਵਾਲਾ, ਕੋਈ ਰੋਹੀ ਵਾਲਾ। ਉਹ ਜਿੱਦਾਂ ਜਿੱਦਾਂ ਦੀ ਜ਼ਮੀਨ ਉਦਾਂ ਦੇ ਖੂਹ ਵੱਜਦੇ ਸੀ। ਅੱਛਾ, ਆਹ, ਤੇ ਇਹ ਦੱਸੋ ਵੀ ਇੱਧਰ ਜਦੋਂ ਆ ਗਏ ਤੁਸੀਂ ਇੱਥੇ 80 'ਚ, ਇੱਥੇ ਪੈਲੀ ਪੂਰੀ ਪੂਰੀ ਪੈ ਗਈ ਤੁਹਾਨੂੰ? ਇੱਥੇ ਪੈਲੀ ਕਿੱਥੋਂ ਪੈ ਗਈ ਆ? ਇੱਥੇ ਤਾਂ ਪਈਆਂ ਸਾਡੇ ਬਾਬੇ ਨੂੰ ਆਣ ਕੇ 16 ਪੈ ਗਈਆਂ। ਤੇ ਜ਼ਮੀਨ ਸਾਡੀ ਪਿੱਛੇ ਜੇ ਕਦੇ ਬਾਹਰ ਮਿਲਦੀ ਤਾਂ ਮਿਲਦੇ 5-6 ਮਰਬੇ। ਪੂਰੀ ਨਹੀਂ ਪਈ? ਪੂਰੀ ਨਹੀਂ ਪਈ। ਤੇ ਇੱਕ ਘਰ ਸਾਡਾ ਚਲਾ ਗਿਆ ਉੱਧਰ ਚੀਚਾ ਬਸਨੀਆਰ, ਉਹਨਾਂ ਚੋਂ ਹੁਣ ਪੁਰਾਣੇ ਜਿਹੜੇ ਬੰਦੇ ਉਹ ਖਤਮ ਹੋ ਗਏ। ਇੱਕ ਸਾਡੇ ਤਾਏ ਦਾ ਪੁੱਤ ਵਾ। ਅੱਛਾ, ਇਹ ਦੱਸੋ ਵੀ ਆਪਣੇ ਮੰਦਪੁਰ ਵਾਲੇ ਜਿਹੜੇ ਸਨ ਮੁਸਲਮਾਨ, ਤੁਹਾਨੂੰ ਦੱਸਿਆ ਵੀ ਸਾਰਾ ਪਿੰਡ ਹੀ ਮੁਸਲਮਾਨਾਂ ਦਾ? ਹਾਂਜੀ ਹਾਂਜੀ। ਉਹ ਮੰਦਪੁਰ ਵਾਲੇ ਕਿੱਥੇ ਆ ਕੇ ਬੈਠੇ ਇੱਥੇ ਉੱਠ ਕੇ? ਹੁਣ ਸਾਨੂੰ ਇੰਨਾ ਨਹੀਂ ਬਾਕੀ ਦਾ ਪਤਾ। ਤਾਇਆ ਕਰੀਮ ਜਿਹੜਾ ਆ ਮੁੰਡਿਆਂ ਦਾ ਬਾਬਾ ਨਾ, ਉਹ ਸਾਡਾ ਤਾਇਆ ਸੀ। ਉਹ ਇੱਥੇ ਆ ਬੈਠੇ ਤੇ 80 'ਚ ਇੱਥੇ ਆ ਗਏ, ਬਾਕੀਆਂ ਦਾ ਨਹੀਂ ਪਤਾ? ਬਾਕੀ ਦੇ ਇੱਕ ਘਰ 79 'ਚ ਸੀ, ਉਹਦਾ ਨਾਂ ਸੀ ਬੱਗੂ। ਉਹ ਵੀ ਸਾਡਾ ਤਾਇਆ ਲੱਗਦਾ ਸੀ। ਅੱਛਾ, 79 ਜਿਹੜਾ ਆਪਣਾ ਅੱਡਾ ਪੈਂਦਾ ਵਾ। ਆਹੋ, ਠੀਕ ਹੈ। ਇੱਥੇ ਫਿਰ ਉਹਦਾ ਗਾਂ ਮੁੰਡਾ ਸੀ ਅਨਬਰ, ਉਹ ਵੀ ਫੌਤ ਹੋ ਗਿਆ। ਅੱਛਾ, ਚਲੋ ਇਹ ਦੱਸੋ ਤੁਸੀਂ ਮੈਨੂੰ, ਮੰਦਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਨਾਂ ਯਾਦ ਹੈ? ਕਿਹੜੇ ਕਿਹੜੇ ਸੀ ਪਿੰਡ ਵਿੱਚ ਹੈਗੇ ਆ ਯਾਦ? ਦੱਸੋ ਕਿਹੜੇ ਕਿਹੜੇ ਸੀ? ਸਾਡੇ ਪਿੰਡ ਦੇ ਨਾਲ ਮੋਹਰੇ ਤਾਂ ਅਸੀਂ ਚਾੜ ਕੇ ਰਾਈਆਂ ਦਾ ਪਿੰਡ, ਬੱਖੀ ਤੇ ਸੀ ਜਮਾਲਪੁਰ, ਉਹ ਸਾਡੇ ਨਾਲ ਸੀ ਗੁਆਂਢ। ਉਹਦੇ ਨਾਲ ਸੀ ਸੈਂਸਰਾ, ਸੈਂਸਰੇ ਦੇ ਨਾਲ ਕੋਟਲੀ, ਕੋਟਲੀ ਦੇ ਨਾਲ ਪੱਕੀ ਤੇ ਆ ਗਿਆ ਪਚਰੰਡਾ, ਪੱਕੇ ਰੋਡ ਤੇ। ਪਚਰੰਡੇ ਦੇ ਨਾਲ ਫੇਰ ਅੱਗੇ ਇੱਧਰ ਨੂੰ ਟੱਪੋ ਸੱਦਾ, ਉਹਦੇ ਨਾਲ ਇੱਧਰ ਨੂੰ ਲੱਗ ਸਿੱਖਾਂ ਦਾ ਪਿੰਡ ਡੱਲਾ, ਉਹਦੇ ਨਾਲ ਲੱਗਦੀ ਡੱਲੀ। ਫੇਰ ਅੱਗੇ ਆ ਜਾ ਤੂੰ ਮੋਹਰੇ ਲੋਹਾਰਾਂ। ਇਹ ਹੁਣ ਵਿੱਚ ਗਾਂ ਨੂੰ ਲੋਹਾਰਾਂ ਦੇ ਅਗਲੇ ਪਾਸੇ ਸੀਗਾ। ਚਲੋ ਇੰਨੇ ਹੀ ਬੜੇ ਆ ਜਿਹੜੇ ਆ ਗਏ, ਤੁਹਾਨੂੰ ਯਾਦ ਦੇਣ 'ਚ ਆ ਗਏ ਆ। ਵੀ ਜਿਵੇਂ ਤੁਸੀਂ ਦੱਸਿਆ ਵੀ ਆਪਣਾ ਮੰਦਪੁਰ ਆ, ਆਸੇ ਪਾਸੇ ਦੇ ਪਿੰਡਾਂ ਨੂੰ ਜਾਣਦੇ, ਜਿਵੇਂ ਹੁਣ ਅਸੀਂ 80 'ਚ ਰਹਿੰਦੇ ਇੱਥੇ। ਹਾਂਜੀ ਹਾਂਜੀ, ਤੇ ਜਾਣਦੇ ਪਤਾ ਵੀ 79 'ਚ ਕਿਹੜਾ ਵਾ, ਆ ਮੁੱਲਾਪੁਰ ਕਿਹੜਾ ਆ, ਇੱਧਰ ਕਿਹੜੇ ਬੈਠੇ। ਉੱਥੇ ਲਾਗੇ ਲਾਗੇ ਪਿੰਡਾਂ 'ਚ ਕੋਈ ਜਿਹੜੇ ਰਹਿੰਦੇ ਸਨ, ਜਾਂ ਆਪਣੇ ਪਿੰਡ ਤੇ ਸਰਦਾਰ ਕੋਈ ਨਹੀਂ ਸੀ ਹੈਗਾ, ਲਾਗੇ ਲਾਗੇ ਜੋ ਕੋਈ ਰਹਿੰਦੇ, ਕੋਈ ਸਰਪੰਚ, ਕੋਈ ਸਿਰ ਕਢਵਾ, ਕਿਸੇ ਦਾ ਨਾਂ ਯਾਦ ਹੈ ਦੇਣ 'ਚ? ਨਹੀਂ ਹੁਣ ਇੰਨੀ ਹੁਣ ਦੇਰ ਬਾਅਦ ਹੋ ਗਈ, ਕਿਉਂਕਿ ਉਹ ਗੱਲ 70 ਬਾਰੇ ਤੇ ਹੋ ਗਏ। ਉਸ ਵੇਲੇ ਤਾਂ ਅਸੀਂ ਵਿੱਚ ਦੀ ਲੰਘਦੇ ਵੀ ਸੀ, ਜਾਂਦੇ ਵੀ ਸੀ, ਆਉਂਦੇ ਬਹਿੰਦੇ ਵੀ ਸੀ, ਉੱਠਦੇ ਵੀ ਸੀ। ਅੱਛਾ, ਇਹ ਦੱਸੋ ਵੀ ਵੰਡ ਤੋਂ ਪਹਿਲਾਂ 47 ਤੋਂ ਪਹਿਲਾਂ ਵੀ ਜਿਵੇਂ ਆਪਾਂ ਗੱਲ ਕੀਤੀ ਆ ਵੀ ਇੱਕ ਦੂਜੇ ਪਿੰਡਾਂ 'ਚ ਕੋਈ ਫੌਤਗੀ ਹੋ ਜਾਏ ਤੇ ਜਾਈ ਆਈਦਾ ਇੱਕ ਦੂਜੇ ਵੱਲ ਜਾਂਦੇ ਸੀ। ਇਹ ਗੈਰ ਮਤਲਬ ਜਿਹੜੇ ਸਿੱਖ ਸੀ ਜਾਂ ਹਿੰਦੂ ਸੀ, ਕਿਸੇ ਫੌਤਗੀ ਤੇ ਵਿਆਹ ਤੇ ਮੁਸਲਮਾਨਾਂ ਦੇ ਆਉਣ ਜਾਣ ਹੈਗਾ ਕੋਈ ਅਫਸੋਸ ਵਾਸਤੇ, ਜਾਂ ਜਾਂਦੇ ਆਉਂਦੇ ਸੀ? ਜਾਂਦੇ ਹੁੰਦੇ ਸੀ। ਜਾਂਦੇ ਆਉਂਦੇ। ਅੱਛਾ, ਸਾਰੀ ਕੌਮ ਜਾਂਦੀ ਸੀ। ਉਹਨਾਂ ਦੇ ਵਿੱਚ ਇੱਕ ਗੱਲ ਸੀ, ਉਹ ਖਾਂਦੇ ਨਹੀਂ ਸੀ, ਰੋਟੀ ਨਹੀਂ ਸੀ ਖਾਂਦੇ ਜਿਹੜੇ ਦੂਸਰੀ ਕੌਮ ਸੀ। ਪਰ ਚੁੱਲ੍ਹੇ ਦੇ ਵਿੱਚ ਜਦੋਂ ਫੌਤਗੀ ਪਿੰਡ 'ਚ ਹੋ ਜਾਂਦੀ ਸੀ ਨਾ, ਉਹ ਰੋਟੀ ਨਹੀਂ ਸੀ ਪਕਾਉਂਦੇ, ਸਾਰੇ ਪਿੰਡ 'ਚ ਰੋਟੀ ਨਹੀਂ ਸੀ ਪੱਕਦੀ। ਜਦ ਦਫਨ ਕਰ ਲਿਆ ਫੇਰ ਰੋਟੀ ਪੱਕਦੀ ਸੀ। ਇੱਥੇ ਹੁਣ ਬੂਹੇ ਤੇ ਦੇਗਾ ਚੱਕਦੀ। ਕੀ ਖਿਆਲ ਆ? ਅੱਛਾ, ਵੀ ਭਾਵੇਂ ਸਿੱਖ ਸੀ ਤੇ ਭਾਵੇਂ ਹਿੰਦੂ ਸੀ, ਜੋ ਵੀ ਸੀ, ਉਹ ਸਾਰਿਆਂ ਨੂੰ ਦੁੱਖ ਸੀ, ਦੁੱਖ ਦਾ ਗੱਲ। ਇੱਕ ਦੂਏ ਕੋ ਬਹਿੰਦੇ ਸੀ, ਉਹ ਲਿਆ ਕੇ ਸਾਰੇ ਬਹਿੰਦੇ ਸੀ। ਹੁਣ ਹੈ ਨਹੀਂ, ਹੁਣ ਤਾਂ ਆਪਣਾ ਮਰਿਆ ਹੋਵੇ ਤਾਂ ਤਦ ਨਹੀਂ ਬਹਿੰਦੇ। ਠੀਕ ਹੈ।
ਤੇ ਵਿਆਹਾਂ ਦਾ ਕੀ ਸਿਸਟਮ ਸੀ ਉਦੋਂ? ਵਿਆਹਾਂ ਤੇ ਇੱਕ ਦੂਜੇ ਨਾਲ ਆਉਣ ਜਾਣ ਹੈਗਾ ਸੀ ਕੋਈ ਬਹੁਤ। ਵੀ ਜਿਹਦਾ ਕੋਈ ਹੈ ਸੀ ਤਲਕ ਵਾਸਤਾ ਜਾਂ ਯਾਰੀ ਦੋਸਤੀ? ਮੈਂ ਕਿਹਾ ਸਾਰੇ ਹੀ ਉਦੋਂ ਸੀਗੇ ਪੱਕਦੇ ਚੌਲ ਮਿੱਠੇ, ਹੂੰ ਸੈਨਕਾਂ ਸੀਗੀਆਂ ਕੱਚੀਆਂ, ਹੂੰ ਪਿਆਲੇ ਸੀਗੇ ਕੱਚੇ, ਹੂੰ ਜਿੰਨੇ ਬਰਤਨ ਲਾਲਾ ਸਾਰੇ ਹੀ ਕੱਚੇ। ਹੂੰ ਜਿਹੜਾ ਸ਼ੋਰਾ ਪਾਉਣ ਨੂੰ ਉਹ ਵੀ ਕੱਚਾ, ਹੂੰ ਜਿਹੜਾ ਲੱਸੀ ਪੀਣ ਨੂੰ ਉਹ ਵੀ ਕੱਚਾ, ਹੂੰ ਜੇ ਚੌਲ ਪਾਉਣੇ ਉਹ ਵੀ ਕੱਚਾ। ਹੂੰ। ਤੇ ਹੁਣ ਤਾਂ ਭਾਈ ਤੂੰ ਫਿਕਰ ਹੀ ਨਾ ਕਰ, ਹਾਂ ਹੁਣ ਤਾਂ ਬਹੁਤ ਸੋਹਣਾ। ਜਾਣੀ ਨਾ ਕਹਿੰਦੇ ਭਾ ਤੇਜ ਹੋ ਗਿਆ, ਭਾ ਤੇਜ ਨਹੀਂ। ਹੂੰ ਉਦਣ ਜਵਾਨੀ ਦੇ ਵਿੱਚ ਤੇਰੀ ਕਮੀਜ਼ ਵੀ, ਹੂੰ ਚਾਦਰ ਵੀ, ਹੂੰ ਜੁੱਤੀ ਵੀ ਇੱਕ ਚਵਾਨੀ ਚ ਬਣਦੀ ਸੀ। ਹਾਂ ਉਹ ਟਾਈਮ ਬਦਲਦਾ ਜਾਂਦਾ ਨਾ, ਅੱਗੋਂ ਟਾਈਮ ਜਦੀਦ ਦੌਰ ਆਉਂਦਾ ਇੱਥੇ ਜਾਂਦਾ। ਆ ਕੇ ਆ ਜੰਗਲ ਸੀ ਸਾਰਾ। ਜਦੋਂ ਅਸੀਂ ਇੱਥੇ ਆਏ ਹੂੰ ਫੈਸਲਾਬਾਦ ਤੋਂ ਲੈ ਕੇ ਸ਼ੋਰਕੋਟ ਤੱਕ, ਹੂੰ ਸ਼ੋਰਕੋਟ ਇੱਕ ਇੰਨੀ ਕੁ ਕੁੱਲੀ ਸੀ ਛਾਪਿਆਂ ਦੀ, ਹੂੰ ਤੇ ਇੱਕ ਇੰਨਾ ਕੁ ਕੋਠਾ ਸੀ ਸ਼ੋਰਕੋਟ ਸਟੇਸ਼ਨ ਤੇ। ਹੂੰ ਉਹਦੇ ਵਿੱਚ ਇੱਕ ਚਾਹ ਦੀ ਸੀ ਹੂੰ ਤੇ ਇੱਕ ਇੰਨੀ ਕੁ ਰੋਟੀਆਂ ਵਾਲੀ। ਹੂੰ ਹੁਣ ਆਬਾਦੀ ਵੱਧ ਗਈ। ਤੇ ਉੱਥੇ ਜਾ ਕੇ ਦੇਖ, ਹਾਂ ਸ਼ਹਿਰ ਪੂਰਾ ਵੱਡਾ ਸ਼ਹਿਰ ਬਣਿਆ। ਤਾਂ ਆ ਪੈਂਸਲਾ ਜਿਹੜਾ ਇੱਥੇ ਇੱਕ ਖੂਹੀ ਸੀ, ਹੂੰ ਤੇ ਉੱਥੇ ਇੱਕ ਫਕੀਰ ਰਹਿੰਦਾ ਬਾਬਾ। ਹੂੰ ਉਹ ਵੀ ਹੁਣ ਪੂਰਾ ਵੱਡਾ ਆ ਵੀ ਹੁਣ ਦੇਖ ਲਾ ਪੈਂਸਲਾ। ਹਾਂ ਅੱਛਾ ਚਲੋ ਇਹ ਵੀ ਆ ਹੋ ਗਈ ਗੱਲ। ਤੁਸੀਂ ਦੱਸੀ ਆਪਣਾ ਹਾਂ। ਵੀ ਆਉਣ ਜਾਣ, ਜਿਵੇਂ ਤੁਸੀਂ ਦੱਸਿਆ ਵੀ ਵਿਆਹਾਂ ਸ਼ਾਦੀਆਂ ਤੇ ਵੀ, ਤੇ ਦੂਜਾ ਫੌਤਗੀ ਤੇ ਵੀ ਦੱਸਿਆ ਸਾਰੀਆਂ ਗੱਲਾਂ। ਹਾਂ ਤੇ ਇਹ ਦੱਸੋ ਤੁਸੀਂ ਵੀ ਇਹ ਉਦੋਂ ਉਸ ਤੋਂ ਪਹਿਲੋਂ ਜਿਹੜਾ ਵਸੇਬ ਸੀ, ਜਿਹੜਾ ਉਦੋਂ ਵਸਦੇ ਸਨ ਲੋਕ, ਹਾਂ। ਉਹ ਵਸੇਬ ਉਹ ਚੰਗਾ ਤੁਹਾਨੂੰ ਲੱਗਦਾ ਕਿ ਹੁਣ ਵਾਲਾ ਚੰਗਾ? ਨਹੀਂ ਉਹ ਸਾਨੂੰ ਤਾਂ ਉਹੋ ਹੀ ਚੰਗਾ ਲੱਗਣਾ। ਹੁਣ ਤਾਂ ਅਸੀਂ ਦੇਖ ਕੇ ਉਹ ਹੀ ਹੈਰਾਨ। ਅੱਛਾ ਚਲੋ ਹੁਣ ਆਪਾਂ ਦੂਜੇ ਪਾਸੇ ਆਏ ਨੇ। ਪਿੰਡ 'ਚ ਇੱਥੇ ਆਉਂਦਾ ਆਪਣਾ? ਹੈ ਪਿੰਡ 'ਚ ਇੱਥੇ ਆਉਂਦਾ ਆਪਣਾ? ਉਹ ਭੁੱਲਿਆ ਕਦੋਂ? ਤਾਂ ਜਿਹੜੇ ਵਡੇਰੇ ਸਾਡੇ ਸਾਡੇ ਬਾਪ 6 ਭਾਈ ਸੀ। ਹੂੰ ਬਾਪ ਸਾਡਾ ਵੱਡਾ ਸੀ ਤੇ ਛੋਟੇ ਸੀਗੇ 5। ਹੂੰ ਸਾਡਾ ਬਾਪ 4 ਪਹਿਲੇ ਫੌਤ ਹੋ ਗਿਆ, ਹੂੰ ਤੇ 5ਵੀਂ ਵਾਰੀ ਸਾਡੇ ਬਾਪ ਜੀ ਤੇ 6ਵਾਂ ਬਾਅਦ ਚ ਮਰਿਆ। ਹੂੰ ਹੱਥਾਂ ਨਾਲ ਧੋਰੇ ਆ ਸਾਰੇ। ਉੱਥੇ ਹੀ ਸਾਰੇ ਹੋਏ ਫੌਜ? ਇੱਥੇ ਹੋਏ ਆ, ਇੱਥੇ ਠੀਕ ਹੈ। ਇੱਥੇ ਹੋਏ ਆ। ਅੱਛਾ ਉਹ ਇਹ ਦੱਸੋ ਵੀ ਉੱਥੇ ਆਪਣਾ ਘਰ ਕਿੱਥੇ ਕਰਕੇ ਸੀ ਮਹੰਦਪੁਰ ਦੇ ਵਿੱਚ? ਸਾਡਾ ਘਰ ਬਾਰ-ਬਾਰ ਸੀ ਚੜ੍ਹਦੇ ਪਾਸੇ, ਚੜ੍ਹਦੇ ਪਾਸੇ। ਬੋਰਡ। ਤੂੰ ਬੋਰਡ ਦੀ ਨਿਸ਼ਾਨੀ ਲੈ ਲੈ ਯਾਰ, ਠੀਕ ਹੈ। ਬਾਕੀ ਛੱਡੀ। ਬੋਰਡ ਸੀ ਉੱਥੇ? ਬੋਰਡ ਸੀ। ਕਿਵੇਂ ਦਾ ਸੀ? ਵੱਡਾ ਸਾਰਾ ਬੋਰਡ ਸੀ? ਬੋਰਡ ਉਹ ਜਿਹਾ ਇਲਾਕੇ ਚ ਨਾ ਹੋਊ, ਸਾਰੇ ਜਿੱਥੇ ਮਰਜੀ ਫਿਰ ਲਈ ਅੱਛਾ। ਏਡਾ ਬੋਰਡ ਸੀ। ਹੂੰ ਉਸ ਬੋਰਡ ਦਾ ਜਿਹੜਾ ਥੜਾ, ਜਿਹੜਾ ਨਾ ਹਾਂ ਥੜਾ, ਹੂੰ ਇਹ ਤਾਂ ਥੜਾ ਕੁਛ ਵੀ ਨਹੀਂ ਜਿੰਨਾ ਕੋ ਉਹਦਾ ਗੇੜ ਮੋਟਾ ਸੀ ਹੂੰ ਬੋਰਡ ਦਾ। ਤਾਂ ਡਾਲੇ ਉਹਦੇ ਕਿੱਲਾ ਕਿੱਲਾ ਜਾਂਦੇ ਸੀ, ਮੀਲ ਮੀਲ ਤਾਈ ਖੂਹਾਂ 'ਚ ਜੜਾਂ ਸੀ ਉਹਦੀਆਂ ਗਈਆਂ। ਹੂੰ ਤੇ ਉਹ 6-7 ਮੀਲਾਂ ਤੋਂ, 8 ਮੀਲਾਂ ਤੋਂ, 10 ਮੀਲਾਂ ਤੋਂ ਦਿਸਦਾ ਬੋਰਡ ਦਿਸਦਾ ਜਿਹੜਾ ਆਪਣੀ ਡੇਰੇ ਦੇ ਵਿੱਚ? ਜਿਹੜਾ ਨਾਲ ਸਾਡੇ ਘਰਾਂ ਦੇ ਸੀ। ਹਾਂ, ਘਰਾਂ ਦੇ ਨਾਲ। ਬੋਰਡ ਦੀ ਤਖੀਆ ਉਹਨੂੰ ਕਹਿੰਦੇ ਸੀ, ਤਖੀਆ। ਤਖੀਆ ਕਹਿੰਦੇ? ਤਖੀਏ ਦੇ ਨਾਲ ਘਰ ਸੀ ਤੁਹਾਡਾ? ਹਾਂ। ਘਰ ਕਿਵੇਂ ਦਾ ਬਣਿਆ ਸੀ? ਕੱਚੇ ਹੀ ਸੀ ਯਾਰ ਸਾਰੇ, ਕੱਚੇ ਹੀ ਸੀ? ਕੱਚੇ ਹੀ ਸੀ। ਇਹ ਕੱਚੇ ਤੋਂ ਪੱਕੇ ਤਾਂ ਇੱਥੇ ਆੜ ਕੇ ਵੀ ਨਹੀਂ ਅਸੀਂ ਪਾਏ, ਹਾਂ ਫੇਰ ਹੀ ਇਹ ਪੱਕੇ ਬਣੇ। ਹਾਂ ਉਦੋਂ ਤੇ ਦੌਰ ਹੀ ਜਰਾ ਉਵੇਂ ਦਾ ਸੀਗੇ। ਤੇ ਇਹ ਦੱਸੋ ਵੀ ਮਸੀਤਾਂ ਕਿੰਨੀਆਂ ਸੀ ਪਿੰਡ 'ਚ? ਮਸੀਤ ਇੱਕੋ ਹੀ ਸੀ? ਇੱਕੋ। ਉਹ ਕਿੱਥੇ ਕਿਹੜੇ ਪਾਸੇ ਪੈਂਦੀ ਸੀ? ਉਹ ਸਾਡੇ ਨਾਲ ਸੀ, ਉਸੇ ਬੋਰਡ ਦੇ, ਉਸੇ ਬੋਰਡ ਦੇ ਨਾਲ? ਬੋਰਡ ਦੇ ਨਾਲ ਹੀ ਸੀ ਉਹ ਤਖੀਏ ਦੇ। ਠੀਕ ਹੋ ਗਿਆ। ਹਾਂ। ਤੇ ਇਹ ਦੱਸੋ ਵੀ ਵੰਡ ਜਿਹੜੀ ਆ, ਤਕਸੀਮ ਹੋ ਗਿਆ ਪੰਜਾਬ ਦੀ, ਪੰਜਾਬ ਵੰਡਿਆ ਗਿਆ, ਆਹੋ ਵੀ ਜਦੋਂ ਉਧਰੋਂ ਤੁਰੇ ਆ ਆਹੋ। ਉਦੋਂ ਕਿਸ ਤਰ੍ਹਾਂ ਤੁਰ ਕੇ ਇੱਥੋਂ ਤੱਕ ਕਿਵੇਂ ਪਹੁੰਚੇ? ਉਹ ਤੂੰ ਕੀ ਲੈਣਾ ਕਾਕਾ ਪੁੱਛ ਕੇ? ਉਹ ਹੀ ਤਾਂ ਪੁੱਛਣਾ। ਉਹ ਕੀ ਪੁੱਛਣਾ? ਉਹ ਉਸ ਵੇਲੇ ਕਹਿੰਦੇ ਆ ਸਿਆਣੇ ਭਈ ਜਿੱਧਰ ਨੂੰ ਤੇਰੇ ਘਰ ਦੇ 4 ਜੀ ਆ, ਹੂੰ ਤਾਂ ਤੇਰਾ ਇੱਕ ਵੀ ਨਹੀਂ ਇਕੱਠਾ। ਹੂੰ ਸਾਰੇ ਵੱਖਰੇ ਵੱਖਰੇ ਹੋ ਗਏ? ਮੈਂ ਕਿਹਾ ਜਿੱਧਰ ਨੂੰ ਤੇਰਾ ਰਾਹ ਲੱਗਾ ਨੱਸ ਗਿਆ, ਤੇ ਜਿੱਧਰ ਨੂੰ ਮੇਰਾ ਲੱਗਾ ਤਾਂ ਮੈਂ ਨੱਸ ਗਿਆ। ਹੂੰ ਤਾਂ ਉੱਥੇ ਦੱਸ ਕੀ ਕਰੂ ਬੰਦਾ? ਇਹ ਤਾਂ ਕੋਈ ਆਣ ਕੇ ਟੱਕਰੇ ਇੱਥੇ, ਕੋਈ 6 ਮਹੀਨੇ, ਹੂੰ ਕੋਈ ਸਾਲ ਬਾਅਦ ਹੂੰ ਇੱਥੇ ਆ ਕੇ ਹੋਏ ਆ। ਬਾਕੀ ਵਿਛੜ ਗਏ? ਸਾਰੇ ਹੀ ਵਿਛੜੇ, ਕੱਲਾ ਕੱਲਾ ਹੋਇਆ ਸੀ।
ਅੱਛਾ ਇਹ ਦੱਸੋ ਤੁਸੀਂ ਮੈਨੂੰ ਹਾਂ। ਵੀ ਇਹ ਉਦੋਂ ਵੰਡ ਤੋਂ ਪਹਿਲਾਂ ਤਕਸੀਮ ਤੋਂ ਪਹਿਲਾਂ ਤੇ ਤੁਸੀਂ ਦੱਸਿਆ ਵੀ ਪਿੰਡ ਇੱਕ ਪਿੰਡ 'ਚ ਜਿੱਥੇ ਸਰਦਾਰ ਸੀ ਜਾਂ ਹਿੰਦੂ ਸੀ ਹੂੰ। ਜੇ ਫੌਤਗੀ ਹੋ ਜਾਣੀ ਤੇ ਕਿਸੇ ਰੋਟੀ ਚੁੱਲ੍ਹਾ ਨਾ ਬਾਲਣਾ ਆਪਣਾ ਹਾਂ, ਵੀ ਨਹੀਂ ਸੀ ਅਫਸੋਸ ਦਾ ਕਰਕੇ ਨਹੀਂ ਸੀ ਕਰ ਪਕਾਉਂਦੇ ਤੇ ਇਹ ਇੱਕੋ ਵਾਰੀ ਕੀ ਬਣ ਗਿਆ ਵੀ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਬਣ ਗਏ ਕੀ ਰੌਲਾ ਬਣਿਆ ਇੱਥੇ ਦੁਨੀਆ ਦੇ ਮਾਲ ਦਾ ਰੌਲਾ ਬਣ ਗਿਆ। ਹੂੰ ਇੱਥੇ ਦੁਨੀਆ ਦਾ ਮਾਲ ਚਾਹੀਦਾ। ਪੈਸੇ ਦਾ ਕਰਕੇ ਹਾਂ ਬੰਦਾ ਨਹੀਂ ਇਹਨਾਂ ਨੂੰ ਲਾਲਚ ਚਾਹੀਦਾ। ਲਾਲਚ ਆ ਗਿਆ ਲਾਲਚ ਚਾਹੀਦਾ ਇਹਨਾਂ ਨੂੰ। ਲਾਲਚ ਆ ਨਹੀਂ ਗਿਆ ਵੀ ਮੈਂ ਉਹਦਾ ਵੀ ਖੋਲਾਂ ਤੇ ਉਹਦਾ ਵੀ ਖੋਲਾਂ ਹਾਂ ਇਹ ਨਹੀਂ ਆ। ਤੇ ਬਾਕੀ ਲੜਾਈ ਲੜੂਈ ਤੇ ਕੋਈ ਨਹੀਂ ਸੀ ਹੈਗੀ। ਲੜਾਈ ਉੱਥੇ ਫੇਜੀ ਜਾਣੀ ਉਹਨਾਂ ਨੇ ਤਾਂ ਬਈ ਘਰ ਸਿਰਾ ਦਿੱਤਾ ਸੀ। ਹੂੰ ਉੱਥੇ ਤਾਂ ਮਾਵਾਂ ਨੇ ਪੁੱਤ ਨਹੀਂ ਸਾਂਭੇ। ਹੂੰ ਮਾਂ ਪਹਿਲੇ ਬੱਚੇ ਦੇ ਅੱਗੇ ਫਸਲ 'ਚ ਬੜੀ ਗਈ ਆ, ਉਹਨੇ ਮੂੰਹ ਅੱਗੇ ਹੱਥ ਦਿੱਤੇ, ਬੱਚਾ ਰੋਇਆ। ਹੂੰ ਜੇ ਤਾਂ ਬੱਚਾ ਚੁੱਪ ਕਰ ਗਿਆ, ਮੂੰਹ ਬੰਦ ਕੀਤਿਆਂ, ਹੂੰ ਨੇ ਸਿੱਟਿਆ ਤਾਂ ਗਾਂ ਗਈ। ਇਸ ਤਰ੍ਹਾਂ ਦੇ ਮਾੜੇ ਹਾਲਾਤ ਬਣ ਗਏ। ਇਦਾਂ ਦੇ ਹਾਲਾਤ ਹੋਏ, ਉੱਥੇ ਬੜਾਂਗਾ ਚੰਗਾ ਹੋਇਆ। ਕਿਵੇਂ ਤੁਸੀਂ ਦੱਸੋ ਨਾ ਥੋੜਾ ਜਿਹਾ ਕੀ ਤੁਸੀਂ ਵੇਖਿਆ ਕਿਵੇਂ ਕਿਵੇਂ ਜਿਹੜੀਆਂ ਵੇਖਿਆ? ਅੱਖਾਂ ਨਾਲ ਦੇਖੀਆਂ ਨਾ, ਹੂੰ ਉਹ ਮੇਰੇ ਤੋਂ ਦੇਖ ਲਾ। ਉਹ ਗਰੋਆ ਚੱਕ ਸੀਗਾ ਹੁਸ਼ਿਆਰਪੁਰ 'ਚ। ਹੂੰ ਮੇਰੀ ਸੀ ਉੱਥੇ ਫੁੱਫੀ, ਹੂੰ ਮੈਂ ਗਿਆ ਸੀ ਫੁੱਫੀ ਦੇ। ਹੂੰ ਉੱਥੇ ਜਿਹੜਾ ਜਥਾ ਪਿਆ ਨਾ, ਹੂੰ ਉੱਥੇ ਸਿੱਖਾਂ ਦੇ ਪਏ ਆ 19 ਪਿੰਡ ਇਕੱਠੇ ਹੋ ਗਏ। ਹੂੰ ਉਹਨਾਂ ਪਾਇਆ ਘੇਰਾ, ਹੂੰ ਉਹ ਚੱਕ ਤੇ। ਹੂੰ ਉੱਥੇ ਤੇ ਜਿਹੜੇ ਪਿੰਡ ਦਿਆਂ ਨੇ ਲੜਾਈ ਕਰਨੀ ਸੀ, ਜਿਹੜੇ ਬੰਦੇ ਮੋਹਰੇ ਆਉਂਦੇ ਆ, ਹਾਂਜੀ ਉਹ ਜਿਹੜੇ ਲੜਾਈ ਕਰਨ ਗਏ ਤਾਂ ਉਹ ਐਦਾਂ ਦੁਨੀਆ ਪਾੜਦੀ ਗਈ। ਹੂੰ ਐਦਾਂ ਹੀ ਪਾੜਦੀ ਗਈ ਤੇ ਉਹ ਦੇਖਦੇ ਆ ਲੜਾਈ ਉੱਥੇ ਕੀ ਕਰਨੀ ਸੀ। ਉਹ ਕਹਿਣ ਲੱਗੇ ਉਹ ਤਾਂ ਪਿੰਡ 'ਤੇ ਲੱਗਾ ਘੇਰਾ ਪੈਣ, ਹੂੰ ਬੰਦੇ ਜਿਹੜੇ ਇੱਥੇ ਮਰ ਜਾਣੇ ਆ, ਹੂੰ ਜਨਾਨੀਆਂ ਬੱਚੇ ਪਿੰਡ ਮਰ ਜਾਣੇ ਆ। ਹੂੰ ਉੱਥੋਂ ਫਿਰ ਦੱਸੇ ਆ ਪਿਛਾਂ ਨੂੰ, ਹੂੰ ਇਹਨਾਂ ਮੈਂ ਅੱਖਾਂ ਨਾਲ ਦੇਖਿਆ। ਹੂੰ ਜਿਸ ਵੇਲੇ ਉਹ ਪਿੰਡ ਜਾ ਵੜੇ, ਸਿੱਖਾਂ ਨੇ ਆਲੇ ਦੁਆਲੇ ਘੇਰਾ ਪਾ ਲਿਆ। ਹੂੰ ਘੇਰਾ ਵੀ ਇਹਨਾਂ ਨਾਲ ਸੀ ਵੀ ਮੁਰੱਬਾ ਦੁਨੀਆ ਐਦਾਂ ਫਿਰਦੀ ਸੀ ਸਿੱਖ ਹੂੰ ਪਿੰਡ ਦੇ। ਹੂੰ ਉੱਥੇ ਤਾਂ ਬੜਾਂਗਾ ਬਹੁਤ ਹੋਇਆ। ਹੂੰ ਮੁਰੇ ਆ ਗਈ ਰਾਤ। ਹੂੰ ਰਾਤ ਜਿਹੜੇ ਆਈ ਆ ਤਾਂ ਉਧਰੋਂ ਕੌਜੇ ਲੱਗ ਗਈ ਸਾਡੇ ਜੱਟਾਂ ਦਾ ਪਿੰਡ ਮੰਨਿਆ ਦਨਿਆ। ਉਹ ਕੌਜਿਆਂ ਦੇ ਮੁੰਡੇ ਆਏ ਆ 10। ਹੂੰ ਉਹ ਜਿਹੜੇ 10 ਮੁੰਡੇ ਆਏ ਨਾ, ਉਹਨਾਂ 10 ਮੁੰਡਿਆਂ ਨੇ ਆਖਿਆ, ਉਹ ਆਣ ਕੇ ਪੈ ਸੂਸਾਂ ਸੀ ਲਾਗੇ ਸਿੱਖਾਂ ਦੀਆਂ, ਅਗਰੋਏ ਦੇ ਲਾਗੇ, ਉਹ ਸਾਰੀਆਂ ਸਿੱਖਾਂ ਦੀਆਂ ਸੀ ਸੂਸਾਂ। ਉਹ ਸੂਸਾਂ ਦੇ ਵਿੱਚ ਆਣ ਕੇ ਉਹਨਾਂ ਨੇ ਦੇਖਿਆ ਤਾਂ ਜਨਾਨੀਆਂ ਨੇ ਠਾਠੇ ਮਾਰੇ ਹੋਏ, ਪੱਗੜ ਬੱਧੇ ਹੋਏ, ਕਿਰਪਾਨਾਂ ਕੋਲ। ਉੱਥੇ ਉਹਨਾਂ ਨੇ ਇੱਕ ਡੇਰੇ ਦੇ ਉੱਤੇ ਪੇ ਪੁੱਤ ਕਤਲ ਕੀਤੇ ਆ। ਉਹ ਜਿਸ ਵੇਲੇ ਇਹਨਾਂ ਦੀ ਅਵਾਈ ਹੋ ਗਈ ਨਾ, ਜਿਹੜੇ 2 ਕਤਲ ਕੀਤੇ, ਉਹ ਜਨਾਨੀਆਂ ਨੂੰ ਮਾਰਿਆ ਟੁਕਿਆ ਅੱਗੇ ਹੋ ਗਏ। ਉਹ ਤਾਂ ਗੁਰੂਆ ਬਚ ਗਿਆ ਸੀ ਉਹਨਾਂ ਮੁੰਡਿਆਂ ਦੇ ਜਾਣ ਨਾਲ। ਉਹਨਾਂ ਕਿਹਾ ਕਿ ਕੌਗੇ ਚੜ੍ਹ ਕੇ ਆ ਗਏ। ਉਹ ਲੱਗੀ ਨਾ ਨਗਾਰੇ ਦੀ ਚੋਟ, ਤਾਂ ਬਚਾ ਹੋਇਆ ਸੀ। ਉੱਥੇ ਰਾਤ ਫਿਰ ਕੋਈ ਨਹੀਂ ਕੁਛ ਕਿਹਾ। ਪਿੰਡ ਤੋਂ ਹਟ ਗਿਆ ਪਿੱਛੇ ਸਿੱਖ। ਰਾਤ ਤਾਂ ਜਿਸ ਵੇਲੇ ਰਾਤ ਲੰਘ ਗਈ, ਸਵੇਰ ਨੂੰ ਲਾਸ਼ਾਂ ਇਕੱਠੀਆਂ ਕੀਤੀਆਂ ਮੁਸਲਮਾਨਾਂ ਦੀਆਂ, ਉਹ ਸਿੱਟੀਆਂ ਸਕੂਲ 'ਚ। ਜਿਹੜੇ ਸਕੂਲ ਦੇ ਵਿੱਚ ਸਿੱਟੀਆਂ ਨਾ, ਉਹ ਸਵੇਰੇ ਇੱਕ ਕਬਰ ਦੇ ਵਿੱਚ 4 ਸਿੱਟੇ। ਕਿਸੇ ਨੇ ਨਲਾਇਆ ਨਹੀਂ, ਕਿਸੇ ਨੇ ਖੱਫੜ ਨਹੀਂ, ਕੋਈ ਸ਼ਾਇਦ। ਉੱਥੋਂ ਮੇਰੀ ਫੁੱਫੀ ਲੈ ਕੇ ਆਈ ਆ ਆਲਮਗੀਰ। ਆਲਮਗੀਰ ਜੇ ਲੈ ਕੇ ਆਈ ਆ ਦਰਾਵਾਂ ਨਾਲ ਸੀ। ਦਰਾਵਾਂ ਦੇ ਤਾਂ ਇਹ ਜਾਣੀ ਨਾ ਦੋਹਾਂ ਚੱਕਾਂ 'ਚ। ਇੱਥੇ ਤਾਂ ਫਿਰ ਜਿਹੜੇ ਪਹਿਰੇ ਦੇ ਉੱਤੇ ਬੰਦੇ ਸੀ, ਉਹ ਪਹਿਰੇ ਵਾਲੇ ਹਟ ਗਏ, ਕਹਿਣ ਲੱਗੇ ਹੁਣ ਦਿਨ ਦਾ ਚੜ੍ਹਾਅ ਹੋ ਗਿਆ। ਉਹ ਜਿਸ ਵੇਲੇ ਆਲਮਗੀਰ ਤਾਂ ਦਰਾਵਾਂ ਜਿਹੜੀਆਂ, ਉਹ ਮੁੰਡੇ ਆਣ ਕੇ ਲੰਮੇ ਪੈ ਗਏ। ਉੱਧਰੋਂ ਇਹਨਾਂ ਦੋਹਾਂ ਪਿੰਡਾਂ ਦੇ ਘੇਰਾ ਪੈ ਗਿਆ ਸਿੱਖਾਂ ਦਾ। ਉਹ ਜਿਹੜੇ ਸਿੱਖਾਂ ਦਾ ਘੇਰਾ ਪਿਆ ਨਾ, ਉਹ ਮਦਾਨੀਆਂ ਜੇ ਵਿੱਚ ਹੀ ਪਾਈਆਂ ਸੀ ਜਨਾਨੀਆਂ। ਮਦਾਨੀਆਂ ਵਿੱਚ ਹੀ ਰਹੀਆਂ, ਦੋਵੇਂ ਪਿੰਡ ਇਕੱਠੇ ਦੱਸੇ। ਦੋਵੇਂ 80 ਜਨਾਨੀਆਂ ਉੱਥੇ ਆਪਣੇ ਆਲਮਗੀਰ 'ਚ ਮਰੀਆਂ, ਸਾਡੇ ਰਿਸ਼ਤੇਦਾਰਾਂ ਦੇ। 80 ਇੱਕੋ ਹੀ ਮਕਾਨ 'ਚ। ਬਾਕੀ ਤੂੰ ਜਾਣਦੇ, ਉੱਥੇ ਬਹੁਤ ਕੁਝ ਦੇਖਿਆ। ਇਹ ਤਾਂ ਦਸੂਆ ਮਕੇਰੀਆਂ ਤੱਕ ਅਸੀਂ ਸਭ ਕੁਝ ਦੇਖਿਆ, ਪਰ ਉਹ ਵਕਤ ਜਿਹੜਾ ਨਾ ਜਾਣਦੇ। ਹੁਣ ਨਾ ਪੁੱਛੀ, ਗਾਂ ਨਾ ਪੁੱਛੀ ਹੁਣ ਨਹੀਂ।
ਨਹੀਂ ਤੇ ਇਹ ਦੱਸੋ ਤੁਸੀਂ ਪੁੱਛਣ ਵਾਸਤੇ ਤੇ ਅਸੀਂ ਆਏ ਆ ਐਡੀ ਨਹੀਂ ਦੂਰੋਂ। ਨਹੀਂ ਐਡੀ ਤੂੰ ਠੀਕ ਹੈ, ਮੈਂ ਦੱਸ ਇਹ ਦੱਸੋ ਤੁਸੀਂ ਵੀ ਉਹਨਾਂ ਦੇ ਮਾਰਿਆ ਇੰਨਾ ਕੁਛ ਕੀਤਾ ਤੇ ਤੁਸੀਂ ਮੁਸਲਮਾਨਾਂ ਨੇ ਕੁਛ ਨਾ ਕੀਤਾ। ਬਥੇਰਾ ਕਰਦੇ ਸੀ ਉਹਨਾਂ ਕੋਲ, ਕੀ ਸੀਗੇ ਗੱਡਿਆਂ ਦੇ ਜਾਤੂ, ਹੂੰ ਉਹਨਾਂ ਦੀ ਹਕੂਮਤ ਸੀ। ਜਿੱਦਾਂ ਹੁਣ ਆਹ ਤੇਰੇ ਲੱਗ ਗਿਆ ਬਾਦਸ਼ਾਹ ਜਿਹੜਾ ਆਉਂਦਾ ਰਿਹਾ, ਹੂੰ ਉਹ ਭੈਣ ਹੀ ਆਉਂਦਾ ਰਿਹਾ, ਆਪਣਾ ਹੀ ਬਣਾਉਂਦਾ ਗਿਆ, ਪਾਕਿਸਤਾਨ ਦਾ ਸੋਚਿਆ ਹੀ ਕਿਸੇ ਨੇ। ਹੂੰ ਇਹ ਆਪਣੇ ਜਿਹੜੇ ਇੱਧਰ ਦੇ ਆ ਉਹ ਜਾਨੀ ਆਪਣੇ ਆਪ ਹੀ, ਇਹਨਾਂ ਨੇ ਆਪਣਾ ਆਪ ਹੀ ਬਣਾਇਆ, ਜਿਹੜਾ ਬਾਦਸ਼ਾਹ ਬਣਾਤਾ। ਤੇ ਆਪਣੇ ਤੇ ਹਕੂਮਤ ਆਈ ਨਹੀਂ ਪੰਜਾਬੀਆਂ ਦੀ ਤੇ ਸਾਰੇ ਅਸੀਂ ਤੁੱਤੇ ਪੁੱਤਲ ਲਿਆ ਕੇ ਦੂਜੇ ਬਿਠਾਏ ਆ। ਪਠਾਨ ਕਿੱਥੇ ਕਿੱਥੇ ਬੱਟ ਤੇ ਮਗਰ ਪੰਜਾਬ ਸਾਰੇ ਹੀ ਦੀ ਵਿੱਚ ਹਕੂਮਤ। ਕਹਿੰਦਾ ਪੀਵੇਂ ਖੂਨ ਗਰੀਬ ਦਾ ਜੋਕ ਬਾਂਗਰ, ਹੂੰ ਮੂੰਹੋਂ ਚੁੱਪ ਤੇ ਲਬਾਂ ਸੀਤੀਆਂ ਨੇ, ਹੂੰ ਬਦਲੇ ਲੈਣਗੇ ਹਸ਼ਰ ਨੂੰ 100 ਬੰਦੇ, ਜਿਨ੍ਹਾਂ ਜੱਗ ਵਿੱਚ ਸਖਤੀਆਂ ਬੀਤੀਆਂ ਨੇ, ਹੂੰ ਉਹਨਾਂ ਬਦਲੇ ਲੈਣੇ ਹੀ। ਜਿਨ੍ਹਾਂ ਜੱਗ ਵਿੱਚ ਸਖਤੀਆਂ ਬੀਤੇ ਤੇ ਹਰ ਸਖਤੀ ਦੀ ਗੱਲਾਂ ਹਰ ਕੋਈ ਕਰੀ ਫਿਰਦਾ। ਹੂੰ ਅਸੀਂ ਨਹੀਂ ਬਾਈ ਕਿਸੇ ਨੂੰ ਕਹਿੰਦੇ ਕੁਝ ਵੀ, ਜੋ ਕੋਈ ਹੋ ਰਿਹਾ ਠੀਕ ਆ। ਹੂੰ ਹਾਂ ਅੱਛਾ ਚਲੋ ਇਹ ਵੀ ਸਾਰੀਆਂ ਗੱਲਾਂ ਹੋ ਗਈਆਂ, ਹਾਂ, ਸਾਰਾ ਕੁਝ ਤੁਸੀਂ ਦੱਸਿਆ, ਵੱਡ ਵਡਾਂਗਾ ਵੀ ਹੋਇਆ, ਸਾਰਾ ਕੁਝ ਹੀ ਹੋਇਆ ਸਾਰਾ ਉੱਥੇ, ਕੁਝ ਹੀ ਵੇਖਿਆ। ਸਾਰਾ ਕੁਝ ਹੀ ਦੇਖਿਆ। ਚਲੋ ਹੁਣ ਫੇਰ ਮੁੜ ਕੇ ਆਪਾਂ ਜੇ ਜਾਈਏ ਆਪਣੇ ਪਿੰਡ ਮਹੰਦਪੁਰ, ਉਹ ਮਹੰਦਪੁਰ ਜਿਹੜਾ ਵਾ ਪਿੰਡ, ਉਹ ਚੰਗਾ ਲੱਗਦਾ ਕਿ ਅਸੀਂ ਚੰਗਾ ਲੱਗਦਾ? ਉਹ ਚੰਗੇ ਨੂੰ ਤਾਂ ਹੁਣ ਸਾਨੂੰ ਇਹੋ ਹੀ ਚੰਗਾ ਲੱਗਦਾ ਜਿੱਥੇ ਬੈਠੇ ਹੋਏ ਆ। ਨਹੀਂ ਉਹ ਪਿੰਡ ਚੇਤੇ ਆਉਂਦਾ ਆਪਣਾ? ਉਹ ਤਾਂ ਪਿੰਡ ਚ ਚੇਤੇ ਆਉਣ, ਤੈਨੂੰ ਭੁੱਲਦਾ? ਜਿੱਥੇ ਤੂੰ ਜੰਮਿਆ ਹੋਵੇਂ ਪਲਿਆ ਹੋਵੇਂ ਤੈਨੂੰ ਭੁੱਲ ਜਾਊ? ਨਹੀਂ ਭੁੱਲਦਾ। ਤਾਂ ਫੇਰ ਤੇ ਜੇ ਹੁਣ ਲੈ ਜਾਈਏ ਪਿੰਡ ਤੈਨੂੰ ਤੇਰੇ, ਲਿਜਾਣ ਨੂੰ ਕੀ ਆ? ਲਿਜਾਣ ਪਛਾਣ ਲੇਗਾ ਆਪਣਾ ਘਰ ਕਿੱਥੇ ਸੀ, ਡੇਰਾ ਕਿੱਥੇ ਸੀ? ਜਗ੍ਹਾ ਦਾ ਸਾਰੀ ਦਾ ਪਤਾ ਦਿਲ ਕਰਦਾ ਜਾਣ ਨੂੰ? ਨਾ, ਤਾਂ ਮੈਂ ਹੁਣ ਜਾਣਾ ਕਿਹਦੇ ਸਿਰ ਤੇ ਆ? ਤੇ ਮੈਂ ਇੱਕ ਮਿਸਾਲ ਦੇਣਾ, ਤੂੰ ਲੈ ਜਾਣਾ ਤਾਂ ਲੈ ਚੱਲ, ਤੈਨੂੰ ਦੱਸ ਦਊਂ। ਨਹੀਂ ਇਹ ਵੀਡੀਓ ਤੇ ਪਹੁੰਚ ਜਾਣੀ ਹੈ ਤੁਹਾਡੇ ਪਿੰਡ ਵੀਡੀਓ ਦੀ ਕੀ ਬਸ, ਜਿੱਥੇ ਕਹੇਗਾ ਉੱਥੇ ਚੱਲ ਚਲੂ। ਅੱਛਾ ਦਿਲ ਕਰਦਾ ਵੇਖਣ ਨੂੰ। ਜੇ ਦਿਖਾ ਪਿੰਡ ਦੇ। ਦੇ ਬਾਹਰ ਤੈਨੂੰ ਛੱਡ ਦਈਏ ਬਾਬਾ ਆਪਣੇ ਅੱਡੇ ਤੇ, ਆਹੋ, ਤੇ ਉਹ ਲੱਭ ਲੇਗਾ ਵੀ ਕਿੱਧਰ ਨੂੰ ਆ ਸਾਡੀ ਮੈਂ ਪੈਲੀ, ਕਿਹਾ ਕਿੱਧਰ ਮੈਂ ਨੂੰ ਤਾਂ ਘਰ ਸੀ। ਜਲੰਧਰੋਂ ਲੱਭ ਲਊਂ, ਅੱਛਾ ਜਲੰਧਰੋਂ ਪਿੰਡ ਪਹੁੰਚ ਜਾਏਗਾ। ਜਲੰਧਰੋਂ ਲੱਭ ਇਹ ਲਊਂ। ਵੇਖ ਲਈ ਵੀ ਬਦਲਿਆ ਬੜਾ ਹੀ, ਹੁਣ ਸ਼ਹਿਰ ਬਣ ਗਿਆ। ਬਦਲ ਤਾਂ ਗਿਆ ਆ, ਪਰ ਜਲੰਧਰੋਂ ਸੜਕ ਤਾਂ ਜਾਂਦੀ ਆ ਨਾ ਦਸੂਏ ਮਕੇਰੀਆਂ ਨੂੰ, ਹਾਂ ਉਹ ਸੜਕ ਤਾਂ ਨਹੀਂ ਭੁੱਲੀ। ਲੱਭ ਲੋਗੇ ਦਾ ਮਤਲਬ ਹੈ। ਲੱਭ ਲਊਂ ਮੈਂ, ਠੀਕ ਹੈ। ਅਜੇ ਨਹੀਂ ਛੱਡਦਾ। ਇਹ ਅੱਛਾ ਭਲੇਖਾ ਹੋਰ ਕਰ, ਕੋਈ ਗੱਲ ਯਾਦ ਹੋਵੇ ਉਸ ਟਾਈਮ ਦੀ, ਉਸ ਵਕਤ ਦੀ, ਉਹ ਟਾਈਮ ਬਥੇਰੀਆਂ ਗੱਲਾਂ। ਵਾਕਿਆ ਇਸ ਤਰ੍ਹਾਂ ਦਾ ਜਿਹੜਾ ਨਾਮ ਭੁੱਲਦਾ ਹੋਵੇ? ਉਹ ਹੁਣ ਜਿਹੜੇ ਸਾਡੇ ਚਾਚੇ ਸੀ, ਬਾਪ ਸੀ, ਉਹੋ ਹੀ ਨਹੀਂ ਭੁੱਲਣੇ ਸਾਨੂੰ। ਉੱਥੇ ਜਿਹੜੇ ਰੰਗ ਬਹਾਰ ਚ ਵੱਸਦੇ ਸੀ, ਉਹੋ ਹੀ ਨਹੀਂ ਭੁੱਲਣੇ। ਉਹ ਨਹੀਂ ਭੁੱਲਦੇ। ਉਹੋ ਹੀ ਨਹੀਂ ਭੁੱਲਦੇ, ਤਾਂ ਅਸੀਂ ਕਿਸੇ ਨੂੰ ਕੀ ਦੱਸਣਾ ਪੁੱਛਣਾ। ਅੱਛਾ ਹੁਣ ਜਿਹੜੀ ਆਪਣੀ ਨਵੀਂ ਪੀੜ੍ਹੀ ਅੱਗੋਂ ਹਾਂ, ਅਸੀਂ ਹੋ ਗਏ, ਹੁਣ 3 ਨਸਲਾਂ ਤੇ ਸਾਡੀਆਂ ਜਿਹੜੀਆਂ ਤੀਜੀ ਪੀੜ੍ਹੀ ਤੇ ਹੋ ਗਈ ਆ, ਜਿਹੜੀ ਉਹ ਦੁਸ਼ਮਣੀ, ਜਿਹੜੀ 47 ਵਾਲੀ ਦੁਸ਼ਮਣੀ ਆ, ਭੋਗਣ ਡਈ ਆ। ਇਹ ਨਵੀਂ ਨਸਲ ਨੂੰ ਕੀ ਸੁਣਾ ਦੇਣਾ ਪਾਕਿਸਤਾਨ ਕਿਵੇਂ ਬਣਿਆ? ਪਾਕਿਸਤਾਨ ਔਖਾ ਬਣਿਆ, ਔਖਾ ਬਣਿਆ। ਇਹ ਪਤਾ ਹੈਗਾ ਜਿਹੜੇ ਉਧਰੋਂ ਆਏ ਆ ਉਹਨਾਂ ਨੂੰ, ਜਿਹੜੇ ਇੱਧਰੋਂ ਗਏ ਉਧਰ ਨੂੰ। ਬਾਕੀ ਦੇ ਜਿਹੜੇ ਇੱਥੇ ਬੈਠੇ ਸੀ ਤੇ ਉੱਥੇ ਬੈਠੇ, ਉਹਨਾਂ ਨੂੰ ਕਾਹਦਾ ਪਤਾ? ਇਹ ਤੇ ਉਹਨਾਂ ਨੂੰ ਪਤਾ ਜਿਨ੍ਹਾਂ ਮੁਸ਼ਕਲਾਂ ਵੇਖੀਆਂ, ਜਿਨ੍ਹਾਂ ਨੇ ਔਖੀ ਵੇਲੇ ਦੇਖਿਆ, ਜਿਨ੍ਹਾਂ ਦੇ ਘਰਾਂ ਦੇ ਘਰ ਵੇਲੇ ਹੋ ਗਏ ਆ। ਕਈ ਮਸੂਦੀ ਦੱਸਾਂ, ਖਾਨਦਾਨ ਖਤਮ ਕਰ ਦਿੱਤੇ ਆ ਵੱਢ ਕੇ। ਉੱਥੇ ਜਿਹੜੇ ਕਾਬੂ ਆ ਗਿਆ, ਸਾਰਾ ਹੀ ਖਾਨਦਾਨ ਗਿਆ, ਤੇ ਜਿਹੜਾ ਕੋ ਨਿਕਲ ਕੇ ਬਚ ਗਿਆ ਉਹ ਬਚ ਗਿਆ। ਅੱਛਾ ਵੈਸੇ ਆਪ ਗੱਲਾਂ ਕਰਦੇ ਹੋ ਨੇ, ਅਸੀਂ ਪ੍ਰੋਗਰਾਮ ਕਰਦੇ ਆ ਤੇ ਜਿਹੜਾ ਜਿਸ ਤਰ੍ਹਾਂ ਸਾਡਾ ਜਿਵੇਂ ਪਹਿਲੋਂ ਵਸਦੇ ਸੀ, ਉੱਥੇ ਪਤਾ ਹੁੰਦਾ ਵਾ ਵੀ ਇੱਕ ਦੂਜਿਆਂ ਦਾ, ਜਿਵੇਂ ਬਰਾਦਰੀਆਂ ਜਾਂ ਹੁਣ ਅਸੀਂ ਮੁਸਲਮਾਨ ਇੱਥੇ ਨਵਿਆਂ ਨੂੰ ਤਾਂ ਨਹੀਂ ਪਤਾ, ਜਿਹੜੇ ਬਾਬੇ ਉਹਨਾਂ ਨੂੰ ਪਤਾ। ਇਸਲਾਮ ਜਿਹੜਾ ਦੀਨ ਇਸਲਾਮ ਹੈ ਸਾਡਾ, ਦੀਨ ਇਸਲਾਮ ਤਾਂ ਨਹੀਂ ਦੱਸਦਾ ਵੀ ਇੱਕ ਦੂਜੇ ਨੇ ਇਸ ਤਰ੍ਹਾਂ ਧਰਮਾਂ ਨੂੰ ਜਾਂ ਦੂਜੇ ਮਜ਼ਹਬਾਂ ਨੂੰ ਮਾਰਨ ਦਾ ਜਾਂ ਵੱਢਣ ਦਾ। ਤੇ ਇਸੇ ਤਰ੍ਹਾਂ ਹੀ ਉਹ ਸਿੱਖ ਮਜ਼ਹਬ ਜਾਂ ਹਿੰਦੂ ਮਜ਼ਹਬ 'ਚ ਵੀ ਐਵੇਂ ਹੋਣਾ ਵੀ ਦੂਜੇ ਧਰਮਾਂ ਨੂੰ ਨਹੀਂ ਮਾਰਨਾ। ਮੈਂ ਕਿਹਾ ਤੂੰ ਹੁਣ ਇੱਥੇ ਵੀ ਜਾਣ ਦੇਣਾ ਮੁਸਲਮਾਨਾਂ ਨੂੰ ਵੀ, ਕੀ ਲੈਣਾ ਇਹਦੇ 'ਚੋਂ ਪੁੱਛ ਕੇ? ਜਾਣਦੇ ਜ਼ਬਾਨੀ ਕਲਮਾ ਹਰ ਕੋਈ ਪੜ੍ਹਦਾ, ਦਿਲ ਦਾ ਪੜ੍ਹਦਾ ਕੋਈ। ਲਓ ਜੀ, ਬਾਬਾ ਜੀ ਨਾਲ ਗੱਲਾਂ ਕੀਤੀਆਂ, ਬਾਬਾ ਜੀ ਨੇ ਬਹੁਤ ਮਜ਼ੇਦਾਰ, ਤੇ ਬਾਬਾ ਜੀ ਨਾਲ ਗੱਲਾਂ ਬਾਤਾਂ ਆਪਾਂ ਕੀਤੀਆਂ ਸਾਰੀਆਂ 47 ਦੀ ਵੰਡ ਦੇ ਹਵਾਲੇ ਦੇ ਨਾਲ, ਉਹ ਕਿਸ ਤਰ੍ਹਾਂ ਦੇ ਹਾਲਾਤ ਸਨ, ਉਹ ਕਿਵੇਂ ਦੇ ਹਾਲਾਤ ਬਣੇ। ਤੇ ਇਹ ਇਸੇ ਹੀ ਕੋਸ਼ਿਸ਼ ਸੀ, ਇਸੇ ਹੀ ਉਮੀਦ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਦੁਬਾਰਾ ਨਾ ਬਣਨ, ਤੇ ਇਸ ਤਰ੍ਹਾਂ ਦੇ ਬਜ਼ੁਰਗਾਂ ਦੇ ਨਾਲ ਗੱਲਬਾਤ ਸਾਂਝੀ ਕਰਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੇ ਰੂਬਰੂ
ਕਰਦੇ ਰਵਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਪੰਜਾਬੀ ਲਾਈਵ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫੇਰ, ਰੱਬ ਰੱਖਾ। ਅੱਲਾ ਖੈਰ ਕਰੇ, ਅੱਲਾ ਤੁਹਾਡੀ ਬਈ ਹਯਾਤੀ ਕਰੇ ਬਹੁਤੀ ਬਹੁਤੀ।